अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਆ ਚੜ੍ਹਦੇ ਪੰਜਾਬ ਵਾਲੇ ਦੇਖੋ ਸਾਡੇ ਲਹਿੰਦੇ ਪੰਜਾਬ ਵਾਲਾ ਗੁੜ ਕਿਵੇਂ ਬਣਾਉਂਦੇ ਨੇ ਮਾਸ਼ਾਅੱਲਾ। ਦੇਖੋ ਭਾਈਜਾਨ ਇੱਥੇ ਇਹ ਝੋਕਦੇ ਪਏ ਨੇ, ਇੱਥੇ ਅੱਗ ਲਾਉਂਦੇ ਪਏ ਨੇ। ਆ ਥੱਲੇ ਵਾਲੇ ਨੂੰ ਪਤਾ ਕੀ ਕਹੀਦਾ? ਚੁੱਬਾ। ਚੁੱਬਾ ਚੁੱਬਾ ਪੰਜਾਬੀ ਚ ਇਹਨੂੰ ਕਹਿੰਦੇ ਨੇ ਚੁੱਬਾ। ਚੁੱਬਾ ਝੋਕਦਾ ਪਿਆ, ਚੂਰਾ ਲਾਈ ਜਾਂਦਾ ਤੇ ਪੱਤ ਇੱਧਰੋਂ ਜਿਹੜੀ ਹੈ ਨਾ ਬਿਲਕੁਲ ਆਉਣ ਵਾਲੀ ਹੈਗੀ ਹੈ। ਤੇ ਇੱਧਰ ਗੁੜ ਛੋੜ ਜਿਹੜਾ ਬਣਦਾ ਪਿਆ ਤੁਹਾਨੂੰ ਸਾਰਾ ਦਿਖਾਵਾਂਗੇ ਇਨਸ਼ਾਅੱਲਾ। ਇੱਥੇ ਪਿੱਛੇ ਰੋਹ ਗਰਮ ਹੁੰਦੀ ਹੈ, ਰੋਹ ਗਰਮ ਹੋ ਕੇ ਅੰਦਰ ਜਾਂਦੀ, ਇੱਥੇ ਪੱਤ ਬਣਦੀ ਹੈਗੀ ਤੇ ਨਾਲ ਗੁੜ ਵੀ ਬਣੇਗਾ। ਤੇ ਇਹਦੀ ਮੈਲ ਸ਼ੈਲ ਜ਼ਰਾ ਇਹਦੇ 'ਚ ਪਾਉਂਦੇ ਹੁੰਦੇ ਨੇ, ਸਫਾਈ ਕਰਦੇ ਨੇ ਬਿਹਤਰੀਨ ਤਰੀਕੇ ਨਾਲ। ਤੇ ਇਹ ਗੁੜ ਜਿਹੜਾ ਆ ਦੇਖੋ ਮਾਸ਼ਾਅੱਲਾ ਨਾਲ ਬਣਿਆ ਪਿਆ ਹੈਗਾ। ਤੇ ਭਾਈ ਜੀ ਚੁੱਬਾ ਝੋਕੀ ਜਾਂਦੇ ਨੇ ਤੇ ਜ਼ਬਰਦਸਤ ਆਲਾ ਕਿਸਮ ਦਾ ਜਿਹੜਾ ਗੁੜ ਬਣਦਾ ਪਿਆ। ਹਾਂਜੀ ਵੀਰ ਜੀ ਹੋ ਠੀਕ ਹੋ? ਤਬੀਅਤ ਸਿਹਤ ਅੱਛਾ ਚਲੋ ਮਾਸ਼ਾਅੱਲਾ ਮਾਸ਼ਾਅੱਲਾ। ਤੇ ਇੱਧਰ ਜਿਵੇਂ ਰੋਹ ਨਿਕਲਦੀ ਆ ਦੇਖੋ, ਸ਼ਹਿਰੋਂ ਪੀਣ ਵਾਸਤੇ ਭਾਈਜਾਨ ਆਇਆ ਹੋਇਆ ਰੋਹ। ਅਸੀਂ ਵੀ ਕੁਝ ਪੀਵਾਂਗੇ। ਆ ਦੇਖੋ ਰਸ ਕੱਢ ਹੁੰਦੀ ਪਈ ਆ, ਦੇਖੋ ਤਾਜ਼ਾ ਰਸ ਜੱਗ ਦੇ ਵਿੱਚ। ਇਹ ਭਾਈਜਾਨ ਰੋਹ ਪੀਣਾ ਹੈ ਸਪੈਸ਼ਲ। ਇਹ ਭਾਈਜਾਨ ਇਹ ਦੇਖੋ ਇਹ ਕਿੰਨੂ ਲਾ ਕੇ ਮਜ਼ੇਦਾਰ ਵਾਲੀ ਰੋਹ ਜਿਹੜੀ ਹੈ ਨਾ ਉਹ ਨਿਕਲਦੀ ਪਈ ਹੈਗੀ। ਤੇ ਬੇਲਾ ਪੀਟਰ ਇੰਜਨ ਤੇ ਜਿਹੜਾ ਨਾ ਉਹ ਚੱਲਦਾ ਪਿਆ ਹੈਗਾ। ਤੇ ਜ਼ਬਰਦਸਤ ਜਿਹੜੀ ਰੋਹ ਆ ਨਾ ਉਹ ਨਿਕਲਦੀ ਪਈ ਹੈ ਬੜੀ ਵਧੀਆ ਕਰਕੇ। ਇਹ ਦੇਖੋ ਛੋਟੇ ਇੱਧਰ ਆ। ਅੱਛਾ ਇਹ ਦੇਖੋ ਜੀ ਜੱਗ ਭਾਲ ਲਿਆ ਹੈਗਾ। ਸਾਰੇ ਇੱਧਰ ਆ, ਮੈਂ ਗੰਨਾ ਲਾਣਾ। ਆ ਜਾ ਆ ਜਾ ਆ ਜਾ। ਆ ਦੇਖੋ ਜੀ ਅਸੀਂ ਵੀ ਗੰਨਾ ਲਾਣੇ ਹੈਗੇ। ਇੱਥੋਂ ਪਕੜ ਲਓ, ਹਾਂ ਇੱਥੋਂ ਬਸ ਥੱਲੇ ਕਰੋ ਥੋੜਾ ਜਿਹਾ ਇੱਥੋਂ। ਆ ਦੇਖੋ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ। ਇਹ ਦੇਖੋ ਕਿੰਨੂ ਵੀ ਲਾਉਣੇ ਵੀ ਲਾ ਤੇ। ਆ ਦੇਖੋ ਜੀ ਤਾਜ਼ਾ ਕਿੰਨੂ ਲੈ ਕੇ ਆਇਆ ਭਾਈ। ਕਿੰਨੂ ਨਹੀਂ ਲਾਣਾ ਹੋਰ? ਅੱਛਾ ਚਲੋ ਜੱਗ ਭਰੀਜ ਗਿਆ ਹੈਗਾ। ਤੇ ਆਹ ਦੇਖੋ ਜੀ ਅਸੀਂ ਰੋਹ ਕੱਢ ਲਈ ਹੈਗੀ ਪੀਣ ਵਾਸਤੇ। ਤੇ ਮਾਸ਼ਾਅੱਲਾ ਜਿਹੜਾ ਬਹਿ ਜਾ ਹੋ ਜਾਏਗਾ। ਆਹ ਦੇਖੋ ਜੀ ਕਿਆ ਹੀ ਬਾਤ ਹੈ, ਜ਼ਬਰਦਸਤ ਹੋ ਗਿਆ। ਰੋਹ ਜ਼ਿਆਦਾ ਹੋ ਗਈ, ਜੱਗ ਜਿਹੜਾ ਭਰ ਗਿਆ ਹੈਗਾ। ਕਿੰਨੂ ਵੀ ਬਚ ਗਏ ਨੇ। ਤੇ ਬਾਕੀ ਇਨਸ਼ਾਅੱਲਾ ਅੱਲਾ ਖੈਰ ਕਰੇ। ਜਿੰਨਾ ਵੀ ਪ੍ਰੋਸੀਜਰ ਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਗੁੜ ਕਿਵੇਂ ਬਣਦਾ ਹੈ, ਸਾਰਾ ਕੁਝ ਕਿਵੇਂ ਹੁੰਦਾ ਹੈ। ਇਹ ਤਾਜ਼ਾ ਚੂਰਾ ਸੁਕਾ ਕੇ ਤੇ ਫਿਰ ਜਿਹੜਾ ਨਾ ਉਹਨੂੰ ਕੀ ਕਹਿੰਦੇ ਲਾਉਂਦੇ ਨੇ ਚੁੱਭੇ ਦੇ ਵਿੱਚ। ਤੇ ਅਸੀਂ ਵੀ ਥੋੜ੍ਹਾ ਗੁੜ ਬਣਾਉਣਾ ਹੈਗਾ ਤੇ ਉਹਦਾ ਮਟੀਰੀਅਲ ਜਿਹੜਾ ਲੈ ਕੇ ਆਉਂਦਾ ਮੇਵਾ ਜਾਤ ਤੇ ਗੁੜ ਬਣਾਵਾਂਗੇ ਇਨਸ਼ਾਅੱਲਾ। ਇਹ ਵੈਸੇ ਸਾਦਾ ਗੁੜ ਹੈ ਤੇ ਮੇਵੇ ਵਾਲਾ ਗੁੜ ਵੀ ਜਿਹੜਾ ਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ। ਠੀਕ ਹੈ ਇਹ ਗੁੜ ਵੀ ਵਿੱਚ ਆਏਗਾ। ਆ ਦੇਖੋ ਜੀ ਬਾਤ ਵੀ ਹੈਗੀ ਅਲਹਮਦੁਲਿਲਾ ਨਾਲ। ਆ ਦੇਖ ਸਕਦੇ ਹੋ ਤੁਸੀਂ ਬਾਤ ਜਿਹੜੀ ਹੁਣ ਆ ਦੇਖੋ ਰਿਜਨ ਲੱਭੀ ਹੈ ਜ਼ਿਆਦਾ। ਤੇ ਹੁਣ ਜਿਹੜਾ ਨਾ ਬਾਤ ਹੋਣ ਵਾਲੀ ਹੈ। ਫਿਰ ਜਿੰਨਾ ਵੀ ਗੁੜ ਦਾ ਪ੍ਰੋਸੀਜਰ ਹੋਏਗਾ ਤੁਹਾਡੇ ਨਾਲ ਲਹਿੰਦੇ ਪੰਜਾਬ ਵਾਲਿਓ ਤੇ ਚੜ੍ਹਦੇ ਪੰਜਾਬ ਵਾਲਿਓ ਦੱਸਿਓ ਗੁੜ ਕਿਵੇਂ ਬਣਦਾ ਹੈਗਾ ਵਾ। ਇਹ ਤੁਹਾਨੂੰ ਦੱਸਿਆ ਉੱਧਰੋਂ ਰਸ ਨਿਕਲ ਕੇ ਆਉਂਦੀ ਹੈ, ਚੁੱਭੇ 'ਚ ਪੈਂਦੀ ਹੈ ਇੱਥੇ ਕੜਾਹੇ ਵਿੱਚ। ਕੜਾਹੇ ਦੇ ਵਿੱਚ ਤਕਰੀਬਨ 40 ਤੋਂ 45 ਮਿੰਟ ਇੱਕ ਪੱਤ ਲੈਂਦੀ ਹੈਗੀ ਪੱਕਣ ਵਾਸਤੇ। ਫਿਰ ਜਾ ਕੇ ਇਹੋ ਜਿਹਾ ਗੁੜ ਬਣਦਾ ਹੈਗਾ ਅਲਹਮਦੁਲਿਲਾ ਨਾਲ। ਤੇ ਅੱਜ ਤੁਹਾਨੂੰ ਪੂਰਾ ਪ੍ਰੋਸੀਜਰ ਦਿਖਾਲਦੇ ਹਾਂ ਅਸੀਂ। ਤੇ ਜੁੜੇ ਰਹੋ ਸਾਡੇ ਨਾਲ ਪੰਜਾਬੀ ਬਬਲੂ ਵਲੌਗ ਨਾਲ। ਲਓ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ ਪੜ੍ਹ ਕੇ ਤੇ ਭਾਈ ਨੇ ਨਾ ਪੇਸੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪੇਸੀ ਦਿਖਾਓ ਕਿੱਡੀ ਕੁ ਲਾ ਰਹੇ ਹੋ ਜਨਾਬ। ਇਹ ਦੇਖੋ ਇਹ ਪੇਸੀ ਲਾਉਂਦੇ ਪਏ ਆ। ਤੇ ਹੁਣ ਮੇਵਿਆਂ ਵਾਲਾ ਗੁੜ ਜਿਹੜਾ ਨਾ ਜ਼ਬਰਦਸਤ ਜਿਹੜਾ ਨਾ ਤਿਆਰ ਹੁੰਦਾ ਪਿਆ। ਤੇ ਬਹਿ ਜਾ ਹੋ ਗਈ ਅੱਜ। ਤੇ ਮੈਂ ਤੁਹਾਨੂੰ ਪੇਸੀਆਂ ਕਿਵੇਂ ਲੱਗਦੀਆਂ ਪਈਆਂ ਮੈਂ ਤੁਹਾਨੂੰ ਦਿਖਾਉਂਦਾ। ਇਹ ਵੇਖੋ ਇਹ ਦੇਖੋ ਇਹ ਜੀ ਮੇਵਿਆਂ ਵਾਲਾ ਗੁੜ ਤਿਆਰ ਦੀਆਂ ਪੇਸੀਆਂ ਲੱਗਦੀਆਂ ਪਈਆਂ ਤੇ ਉੱਤੇ ਲੱਗਦੇ ਪਏ ਨੇ ਇਹਦੇ। ਇਹ ਦੇਖੋ ਬਦਾਮ, ਇਹ ਬਦਾਮ ਲੱਗਦੇ ਪਏ ਨੇ ਜਨਾਬੇ ਵਾਲਾ। ਇਹ ਕਿਆ ਹੀ ਬਾਤ ਹੈ ਜੀ, ਬਹਿਦਾ ਹੋ ਗਿਆ ਜਨਾਬੇ ਵਾਲਾ। ਉਹ ਸੱਜਣੋ ਬੇਲੀਓ ਤੇ ਮਿੱਤਰੋ ਪੱਤ ਸਾਡੀ ਬਿਲਕੁਲ ਜਿਹੜੀ ਓਕੇ ਹੋ ਗਈ ਆ ਸਾਦਾ ਗੁੜ ਵਾਲੀ। ਤੇ ਉਹ ਅੱਗੇ ਮੇਵਿਆਂ ਵਾਲੀ ਹੁਣ ਲਾਉਣ ਲੱਗੇ ਅਸੀਂ ਪੇਸੀਆਂ। ਤੇ ਪੇਸੀਆਂ ਕਿਵੇਂ ਲੱਗਦੇ ਆ ਤੇ ਆਓ ਸਾਡੇ ਫਿਰ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਜਿਹਨੇ ਮੇਵਿਆਂ ਦਾ ਗੁੜ ਖਾਣਾ ਤੇ ਆ ਜਾਓ ਅਲਹਮਦੁਲਿਲਾ ਨਾਲ। ਇੱਧਰ ਸਾਦਾ ਗੁੜ ਆ ਤੇ ਇੱਧਰ ਮੇਵਿਆਂ ਵਾਲਾ ਗੁੜ ਹੈ।
क्या बात है जी, जबरदस्त हो गया। ਆ ਦੇਖੋ ਜੀ ਇੱਥੇ ਮੇਵੇ ਵਾਲਾ ਗੁੜ ਜਿਹੜਾ ਨਾ ਇਹਦੀ ਦੇਖੋ ਕਿਆ ਹੀ ਬਾਤ ਹੈ, ਇਹਦੀ ਆਪਣੀਆਂ ਟੋਰਾਂ ਨੇ ਰੌਣਕਾਂ ਨੇ। ਹਾਂਜੀ ਉਸਤਾਦ ਜੀ, ਮੈਂ ਕਿਹਾ ਇਹਦੀਆਂ ਆਪਣੀਆਂ ਹੀ ਰੌਣਕਾਂ ਨੇ। ਵਾਹ ਬਈ ਵਾਹ, ਕਿਆ ਬਾਤ ਹੈ, ਜ਼ਬਰਦਸਤ ਹੋ ਗਿਆ। ਤੇ ਇੱਧਰ ਸਾਦਾ ਗੁੜ, ਇੱਧਰ ਮੇਵੇ ਵਾਲਾ ਗੁੜ। ਬਦਾਮ, ਪਿਸਤਾ, ਚਲਗੋਜ਼ੇ, ਮੂੰਗਫਲੀ, ਸੌਂਫ। ਆ ਵੇਖੋ ਜਨਾਬ, ਹੁਣ ਸਪੈਸ਼ਲ ਰੰਬਾ ਹੈ ਇਹ ਗੁੜ ਬਣਾਉਣ ਵਾਸਤੇ, ਇਹਨੂੰ ਮਿਕਸ ਕਰਨ ਵਾਸਤੇ, ਤਾਂ ਕਿ ਪਤਲਾ ਨਾ, ਜਿੰਨਾ ਚਿਰ ਇਹਦੇ ਵਿੱਚ ਰੰਬਾ ਨਹੀਂ ਫੇਰੇਗਾ ਉਹਨਾਂ ਚਿਰ ਇਹਦਾ ਗੁੜ ਇਸ ਤਰ੍ਹਾਂ ਦਾ ਨਹੀਂ ਤਿਆਰ ਹੋਏਗਾ। ਦੇਖ ਸਕਦੇ ਹੋ ਗੁੜ, ਤੇ ਇਹਦੇ ਰੰਬਾ ਫੇਰੇਗਾ ਇਨਸ਼ਾਅੱਲਾ। ਐਵੇਂ 5 ਮਿੰਟ ਚਲਾਏਗਾ ਤੇ ਗੁੜ ਸਾਡਾ ਰੈਡੀ ਹੋ ਜਾਣਾ। ਤੇ ਮੇਵੇ ਵਾਲਾ ਗੁੜ ਤੇ ਸਾਦਾ ਗੁੜ ਦਾ ਫਰਕ ਤੁਹਾਨੂੰ ਹੁਣੀ ਥੋੜੀ ਦੇਰ ਤੱਕ ਦਿਖਾ ਦੇ ਕਿ ਮੇਵੇ ਵਾਲਾ ਗੁੜ ਕਿਹੜਾ ਤੇ ਸਾਦਾ ਕਿਹੜਾ ਹੈ। ਅੱਛਾ ਜੀ, ਪੱਤ ਕੱਢ ਲਈ ਹੈ ਤੇ ਥੋੜੀ ਦੇਰ ਬਾਅਦ ਇਹਨੂੰ ਹਿਲਾਵਾਂਗੇ। ਤੇ ਗੱਲ ਮੈਂ ਇਹ ਕਰਨ ਲੱਗਾ ਸੀ, ਚੀਨੀਆਂ ਖਾ ਖਾ ਕੇ ਸਾਡੀਆਂ ਸ਼ੂਗਰਾਂ ਵੱਧ ਗਈਆਂ ਨੇ ਹੈ, ਤੇ ਗੁੜ ਦਾ ਜ਼ਿਆਦਾ ਇਸਤੇਮਾਲ ਕਰਿਆ ਕਰੋ ਤੇ ਸਿਹਤਮੰਦ ਤੇ ਤੰਦਰੁਸਤ ਜਿਹੜੇ ਨਾ ਉਹ ਰਿਹਾ ਕਰੋ। ਤੇ ਫਿਰ ਸਾਦਾ ਗੁੜ ਜਿਹੜਾ ਉਹਦਾ ਆਪਣਾ ਹੀ ਫਾਇਦਾ ਹੈਗਾ, ਉਹਦਾ ਆਪਣਾ ਹੀ ਟੇਸਟ ਹੈਗਾ। ਤੇ ਸਾਦੀਆਂ ਚੀਜ਼ਾਂ ਹੁੰਦਾ ਸੀ ਤੇ ਬੰਦੇ ਬਿਮਾਰ ਨਹੀਂ ਸੀ ਤੇ ਹੁੰਦੇ। ਹੁਣ ਤਰੱਕੀ ਯਾਫਤਾ ਸਾਡਾ ਪਾਕਿਸਤਾਨ ਹੀ ਬਾਕੀ ਮਾਲਕ ਹੋ ਗਏ, ਪਰ ਬਿਮਾਰੀਆਂ ਨਾ ਬਹੁਤ ਜ਼ਿਆਦਾ ਹੋ ਗਈਆਂ। ਤੇ ਸਾਦਾ ਗੁੜ ਇਸਤੇਮਾਲ ਕਰਿਆ ਕਰੋ। ਇਹ ਦੇਖੋ ਭਾਈ ਜੀ, ਰਸ ਸਿੱਟੀ ਆਂਦਾ ਹੈ ਤੇ ਰਸ ਦੇ ਆਪਣੇ ਹੀ ਫਾਇਦੇ ਨੇ। ਇਹ ਦੇਖੋ ਰਸ ਪੀ ਕੇ ਹਟਿਆ ਹੁਣੇ, ਤੇ ਦੇਖ ਲਓ ਕਿੰਨੇ ਫਾਇਦੇ ਨੇ ਇਹਨਾਂ ਚੀਜ਼ਾਂ ਦੇ। ਕੋਈ ਸਮਝਦਾ ਨਹੀਂ ਤੇ ਫਿਰ ਕਹਿ ਦਿੰਦੇ ਤੁਸੀਂ ਪੇਂਡੂ। ਭਾਈ ਪੇਂਡੂ ਅਸੀਂ ਤੁਹਾਡੇ ਨਾਲ ਬਹੁਤੇ ਤਾਕਤਵਰ ਹਾਂ। ਕਿਵੇਂ ਜੀ? ਇੱਕ ਜੀ ਰੰਬਾ ਚੋਕੀ ਅਲਹਮਦੁਲਿਲਾ ਨਾਲ ਇਹਨਾਂ ਨੇ ਆਪਣੀ ਆਖਰੀ ਪਾਤ ਜਿਹੜੀ ਫਾਈਨਲ ਕਰ ਲਈ। ਸਿਰਫ ਗੁੜ ਲਾਣਾ ਹੈ, ਇਹ ਪਾਣੀ ਪਾ ਦਿੱਤਾ ਤੇ ਕੜਾਹੀ ਦੀ ਸਫਾਈ ਜਿਹੜੀ ਹੈ ਨਾ ਹੋ ਹੁੰਦੀ ਪਈ ਹੈ। ਕੜਾਹੀ ਦੀ ਸਫਾਈ ਬਿਹਤਰੀਨ ਕਰਕੇ। ਹੈਲੋ ਜੀ, ਕੁੱਲੋ ਹਮ ਇੰਨੀ ਪੱਤ ਬਚੀ ਆ, ਦੇਖ ਸਕਦੇ ਹੋ। ਕੜਾਹ ਫੁੱਲ ਭਰਿਆ ਹੋਇਆ ਸੀਗਾ ਤੇ ਕੱਢ ਕੇ ਤੇ ਸਿਰਫ ਇੰਨੀ ਕੁ ਪੱਤ ਬਚੀ ਹੈ, ਦੇਖ ਸਕਦੇ ਹੋ ਤੁਸੀਂ ਜਨਾਬ। ਚੈੱਕ ਕਰਦਾ ਪਿਆ ਕਿ ਉਹਦੀ ਪਕਾਈ ਹੋ ਗਈ ਆ ਕਿ ਨਹੀਂ। ਤੇ ਕਿੰਨੀ ਦੇਰ ਬਾਅਦ ਭਾਈਜਾਨ ਲਾਣੀ ਹੈ ਹੁਣ ਪੱਤ? 2-3 ਮਿੰਟ ਰੈਡੀ ਹੋ ਰਹੀ ਹੈ। ਸੂਰਜ ਗਰੂਬ ਹੋ ਗਿਆ ਤੇ ਸਾਡੀ ਪੱਤ ਵੀ ਆਖਰੀ ਜਿਹੜੀ ਹੈ ਨਾ ਉਹ ਵੀ ਲੈਂਦੀ ਪਈ ਹੈ, ਤੇ ਇਹਨੇ ਤੇ ਵੀ ਮੁੜ ਕੇ ਛੁੱਟੀ ਹੋ ਜਾਣੀ ਹੈ। ਨਹੀਂ ਹੋਣੀ ਮਤਲਬ ਇਹ ਕੰਮ ਤੋਂ ਵਿਹਲੇ ਹੋ ਜਾਣਗੇ। ਜ਼ਿਮੀਦਾਰਾਂ ਦੀ ਕਿਤੋਂ ਛੁੱਟੀ ਹੁੰਦੀ ਹੈ ਸਾਰੇ ਉਹ ਬਿਊਰੋਕਰੇਟਸ ਕਹਿੰਦੇ ਨੇ ਜ਼ਿਮੀਦਾਰ ਵਿਹਲਾ ਹੈ। ਸਾਡੇ ਕੋਲ ਖਾ ਪੀ ਕੇ ਜ਼ਿਮੀਦਾਰਾਂ ਦਾ ਚੰਮ ਲਾ ਕੇ ਮੁੜ ਕੇ ਬਿਊਰੋਕਰੇਟਸ ਕਹਿੰਦੇ ਨੇ ਵਿਹਲੇ। ਆਪਾਂ ਵਿਹਲਾ ਥੋੜਾ, ਸਾਡਾ ਕੰਮ ਹੈ ਜ਼ਿਮੀਦਾਰ ਜੱਦੀ ਪੁਸ਼ਤੀ ਇਹ ਕੰਮ ਹੈ। ਲਓ ਜੀ, ਪੱਤ ਨਿਕਲਣ ਲੱਗੀ ਹੈ ਮਾਸ਼ਾਅੱਲਾ ਨਾਲ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਕਰਕੇ ਪੱਤ ਜਿਹੜੀ ਹੈ ਨਾ ਇਹ ਦੇਖੋ ਨਿਕਲਦੀ ਪਈ ਹੈ। ਇੱਧਰ ਕੜਾਹੀ ਚੋਂ ਗੰਢ ਦੇ ਵਿੱਚ, ਗੰਢ ਹੀ ਕਹਿੰਦੇ ਆ ਨਾ, ਗੰਢ ਦੇ ਵਿੱਚ ਨਿਕਲਦੀ ਪਈ ਹੈ। ਇਹ ਦੇਖੋ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਸੁਭਾਨ ਅੱਲਾ। ਤੇ ਖੁਸ਼ਬੂਆਂ ਇਹਦੀਆਂ ਵਾਹ 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 ਵਾਹ, ਕਿਆ ਬਾਤ ਹੈ, ਜ਼ਬਰਦਸਤ ਖੁਸ਼ਬੂਆਂ ਨੇ, ਬੜੀਆਂ ਆਲਾ। ਇਹ ਦੇਖੋ ਜਨਾਬ, ਕਿਆ ਬਾਤ ਹੈ। ਲਓ ਜੀ, ਪੱਤ ਨਿਕਲ ਗਈ ਹੈ ਅਲਹਮਦੁਲਿਲਾ ਨਾਲ। ਜਨਾਬੇ ਆਲਾ, ਮੈਂ ਤੁਹਾਨੂੰ ਇਹ ਦੱਸਦਾ ਪਿਆ ਹੈਗਾ ਕਿ ਕਿੰਨੀ ਉੱਚੀ ਪੱਤ ਸੀਗੀ। ਪੱਤ ਹੁਣ ਨੀਵੀਂ ਹੋ ਗਈ ਨੇ। 4 ਇਹਦੇ ਚ ਪਾਏ ਸੀ ਟੀਨੇ, 5 ਇਹ 4 ਟੀਨਿਆਂ ਦੀ ਪੱਤ ਹੈਗੀ 40 ਕਿਲੋ ਦੀ। ਇਹ ਦੇਖ ਲਓ ਫੁੱਲ ਉਹਦੀ ਪਕਾਈ ਹੋ ਕੇ ਤੇ ਇਹ ਰਸ ਬਚੀ ਹੈ। ਇਹਦੀ ਮਜ਼ੀਦ ਜਿਹੜੀ ਪਕਾਈ ਹੁੰਦੀ ਪਈ ਹੈ ਤੇ ਐਂਡ ਥੋੜਾ ਜਿਹਾ ਇਹਦਾ ਗੁੜ ਬਚਣਾ ਹੈਗਾ। ਤੇ ਫਿਰ ਉਹ ਤੁਹਾਨੂੰ ਦੱਸਾਂਗੇ ਕਿਵੇਂ ਥੋੜਾ ਬਚਦਾ। ਹਾਲੇ ਫਿਲਹਾਲ ਕੱਕੋ ਬਣ ਗਈ ਹੈਗੀ। ਕੱਕੋ ਖਾਣ ਵਾਲੇ ਤੇ ਇਹਦੀਆਂ ਖੁਸ਼ਬੂਆਂ ਤੁਸੀਂ ਬਸ ਵੀਡੀਓ ਸੁੰਘ ਸਕਦੇ ਹੋ, ਤੁਹਾਨੂੰ ਉਹ ਖੁਸ਼ਬੂ ਨਹੀਂ ਆਣੀ ਹੈਗੀ। ਤੇ ਆਹ ਦੇਖੋ ਬੱਚਿਆਂ ਦੀਆਂ ਮਿਹਨਤਾਂ ਦੇਖੋ ਮਾਸ਼ਾਅੱਲਾ। ਇਹਨੂੰ ਕਹਿੰਦੇ ਨੇ ਜ਼ਿਮੀਦਾਰਾ। ਲਹਿੰਦੇ ਪੰਜਾਬ ਪਾਕਿਸਤਾਨ ਦਾ ਮਾਸ਼ਾਅੱਲਾ, ਸਾਡਾ ਸੋਹਣੇ ਪੰਜਾਬ ਦਾ ਜ਼ਿਮੀਦਾਰਾ। ਦੇਖੋ ਚੈੱਕ ਕਰੋ, ਮਿਹਨਤਾਂ ਚੈੱਕ ਕਰੋ। ਮਾਸ਼ਾਅੱਲਾ ਤੋਹਫੇ ਤਿਆਰ ਹੋ ਗਏ ਨੇ। ਆ ਦੇਖੋ ਮੇਵਿਆਂ ਵਾਲਾ ਗੁੜ ਜਿਹੜਾ ਨਾ ਪੇਸੀਆਂ ਬਣ ਗਈਆਂ ਨੇ, ਤੋਹਫੇ ਤਿਆਰ ਹੋ ਗਏ ਨੇ। ਮੇਵਿਆਂ ਵਾਲਾ ਗੁੜ ਤੇ ਆ ਸਾਦਾ ਗੁੜ, ਇਹ ਵੀ ਮੇਵੇ ਨੇ ਤੇ ਉਹ ਵੀ ਮੇਵੇ ਨੇ। ਕਿਉਂਕਿ ਜਿਹੜਾ ਨਾ ਰੰਗ ਕਾਟ, ਨਾ ਸੋਡਾ, ਨਾ ਕੋਈ ਹੋਰ ਚੀਜ਼, ਨਾ ਲੈਣਾ ਦੇਣਾ, ਜ਼ਬਰਦਸਤ ਕੁਆਲਿਟੀ ਵਾਲਾ ਗੁੜ ਹੈਗਾ। ਗੜੀ ਇਖਤਿਆਰ ਖਾਨ ਰੋਡ, ਡੇਰਾ ਆਪਣਾ ਕਿਹੜਾ ਭਲਾ? 98 ਚੱਕ 98 ਤੇ ਗੁੜ ਬਣਦਾ ਹੈ ਜ਼ਬਰਦਸਤ। ਮੇਵੇ ਵਾਲਾ ਤੁਹਾਡੇ ਵਾਸਤੇ 300 ਰੁਪਏ ਕਿਲੋ, ਬਾਕੀਆਂ ਵਾਸਤੇ 400 ਰੁਪਏ ਕਿਲੋ। ਜਿਹੜਾ ਵੀਡੀਓ ਦੇਖ ਕੇ ਆਏਗਾ ਉਹਲੀ 300 ਰੁਪਏ ਕਿਲੋ। ਕਿਵੇਂ ਉਸਤਾਦ ਜੀ? ਲੇਕਿਨ ਜਿਹੜਾ ਨਾ ਮੇਵੇ ਆਪਣੇ ਲੈ ਕੇ ਆਣੇ ਨੇ, ਸਿਰਫ ਬਣਵਾਈ ਦੇ, ਠੀਕ ਹੈ। ਗੁੜ ਇਹਨਾਂ ਦਾ ਹੋਏਗਾ, ਬਾਕੀ ਚੀਜ਼ਾਂ ਤੁਹਾਡੀਆਂ ਹੋਣਗੀਆਂ। ਤੇ ਬਹਿ ਜਾ ਹੋ ਗਈ ਹੈ। ਤੇ ਜਨਾਬ ਇਸ ਤੋਂ ਬਾਅਦ ਗੁੜ ਸਾਡਾ ਬਣ ਗਿਆ, ਸ਼ੁਕਰ ਅਲਹਮਦੁਲਿਲਾ। ਸਿਰਫ ਅਸੀਂ ਇਹਨੂੰ ਪੈਕ ਕਰਕੇ ਹੁਣ ਲੈ ਕੇ ਜਾਣਾ। ਤੇ ਬਾਕੀ ਤੁਹਾਨੂੰ ਅੱਗੇ ਚੀਜ਼ਾਂ ਦਿਖਾਈਆਂ ਸੀਗੀਆਂ, ਤੰਬੂ ਕਨਾਤਾ ਇਹਨਾਂ ਦੀਆਂ, ਜਿਹੜੇ ਪੀਪੇ ਸ਼ੀਪੇ ਤੇ ਵੇਲਣਾ
ਇਹ ਉਹ ਸਾਰਾ ਕੁਝ। ਤੇ ਇੱਧਰ ਮਾਸ਼ਾਅੱਲਾ ਮਾਲ ਵੀ ਰੱਖਿਆ ਭਾਈ ਉਹਨਾਂ ਨੇ, ਡੇਰਾਦਾਰੀ ਹੈਗੀ ਆ। ਤੇ ਅੱਜ ਮੌਸਮ ਬੜੀ ਧੁੱਪ ਨਿਕਲੀ ਸੀ ਜਨਾਬ, ਦਿਨ ਦਾ ਦਿਨ। ਭਾਈ ਮੋਟਰ ਦਾ ਪਾਣੀ ਝਕਾਉਂਦਾ ਪਿਆ ਦੇਖੋ। ਤੇ ਇੱਧਰ ਭਾਈ ਨੇ ਮਾਲ ਸ਼ਾਲ ਰੱਖਿਆ ਮਾਸ਼ਾਅੱਲਾ, ਖੂਬਸੂਰਤ ਵਾੜਾ ਹੈਗਾ। ਉਧਰ ਜਾਨਵਰ ਰੱਖੇ ਹੋਏ ਨੇ ਵਹਿੜੇ, ਉਹ ਦੇਖ ਸਕਦੇ ਹੋ। ਇਹ ਛੋਟੇ ਵਹਿੜੇ ਲੈ ਕੇ ਆਏ ਨੇ ਭਾਈ। ਤੇ ਮਾਸ਼ਾਅੱਲਾ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ। ਤੇ ਵਹਿੜੇ ਦੇਖੋ ਨਾ, ਵਹਿੜੇ ਤਾਂ ਦਿਖਾਓ। ਇਹ ਦੇਖੋ ਜੀ, ਐਤਕੀ ਭਾਈ ਨਵੇਂ ਵਹਿੜੇ ਲੈ ਕੇ ਆਇਆ। 70 ਹਜ਼ਾਰ 75 ਹਜ਼ਾਰ ਤੇ ਲੱਗਦਾ ਮਾਲ ਮਹਿੰਗਾ ਹੋ ਗਿਆ ਭਾਈ ਜੀ, ਐਵੇਂ ਹੀ। ਅੱਛਾ ਚਲੋ ਮਾਸ਼ਾਅੱਲਾ ਜੀ, ਇਹ ਭਾਈ ਹੁਣੀ ਪਾਲਣਗੇ ਤੇ ਫਿਰ ਅੱਗੇ ਮੰਡੀਆਂ 'ਚ ਜਿਹੜਾ ਫਰੋਕ ਤੇ ਮਾਸ਼ਾਅੱਲਾ ਚੀਨੇ ਵਹਿੜੇ ਨੇ ਤੇ ਖੂਬਸੂਰਤ ਨੇ ਤੇ ਤੰਦਰੁਸਤ ਨੇ ਮਾਸ਼ਾਅੱਲਾ। ਅੱਲਾਹ ਤਾਲਾ ਤੁਹਾਨੂੰ ਬਹੁਤ ਜ਼ਿਆਦਾ ਰੋਜ਼ੀ ਦੇਵੇ ਇਹਨਾਂ ਵਿੱਚ। ਬਹੁਤ ਸ਼ੁਕਰੀਆ ਜੀ। ਇਸੇ ਦੁਆ ਉਮੀਦ ਦੇ ਨਾਲ ਭਾਈ ਦਾ ਜਿਹੜਾ ਨਾ, ਇੱਧਰ ਆਓ ਭਾਈ ਜੀ, ਭਾਈ ਦਾ ਬਹੁਤ ਸ਼ੁਕਰੀਆ ਕਿ ਇਹਨਾਂ ਨੇ ਸਾਨੂੰ ਗੁੜ ਬਣਾ ਕੇ ਦਿੱਤਾ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾਹ ਨਿਗਹਿਬਾਨ।